ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 171। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਬਾਜੀ ਮਰੀਮ ਦੇ ਜਿਹੜੇ ਇਸ ਵੇਲੇ ਦੇ ਕਾਰਨਾਮੇ ਬਾਕੂ 'ਚ ਤੁਸੀਂ ਵੇਖ ਹੀ ਰਹੇ ਹੋ। ਉਹ ਮੁੰਡਾ ਐਸ ਅਹਿਮਦ ਅਕਸਰ ਬਾਜੀ ਮਰੀਮ ਨੂੰ ਸ਼ਾਇਦ ਮਾਈ ਤੰਦੂਰ ਵਾਲੀ ਕਹਿੰਦਾ। ਜ਼ਾਹਿਰ ਹੈ ਮੈਂ ਤਾਂ ਇੰਡੋਰਸ ਨਹੀਂ ਕਰਦਾ ਇਹੋ ਜਿਹੀਆਂ ਗੱਲਾਂ ਨੂੰ, ਲੇਕਿਨ ਇਹ ਮੈਨੂੰ ਨਹੀਂ ਸਮਝ ਵੀ ਉਹਨੂੰ ਕਿਵੇਂ ਪਤਾ ਲੱਗਾ ਸੀ ਐਸ ਅਹਿਮਦ ਨੂੰ ਵੀ ਇਹ ਬਾਜੀ ਦਾ ਤੰਦੂਰ ਦੇ ਵਿੱਚ ਬੜਾ ਇੰਟਰਸਟ ਹੈ। ਅੱਛਾ, ਇਕੱਲਾ ਬਾਜੀ ਦਾ ਨਹੀਂ, ਪੂਰੇ ਸ਼ਰੀਫ ਖਾਨਦਾਨ ਦਾ ਤੰਦੂਰ ਦੇ ਵਿੱਚ ਬੜਾ ਇੰਟਰਸਟ ਹੈ। ਤੰਦੂਰ ਕਿਤੋਂ ਨਾ ਕਿਤੋਂ ਘੁੰਮ ਘੁਮਾ ਕੇ ਕੋਈ ਫੇਰੇ ਸ਼ੇਰੇ ਖਾ ਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ। ਪਤਾ ਨਹੀਂ ਤੰਦੂਰ ਨੂੰ ਭੌਂ ਚੜ੍ਹੇ ਨੇ ਜਾਂ ਇਹਨਾਂ ਨੂੰ ਭੌਂ ਚੜ੍ਹੇ ਨੇ। ਬਹਰਹਾਲ ਇਹ ਤੇ ਤੰਦੂਰ ਇੱਕ ਦੂਜੇ ਦੇ ਆਮਣੇ ਸਾਹਮਣੇ ਆ ਜਾਂਦੇ ਨੇ। ਪਤਾ ਲੱਗਾ ਮਾਜ਼ੀ 'ਚ ਬਾਜੀ ਨੂੰ ਇੱਕ ਵਾਰੀ ਤੰਦੂਰ ਕੋਈ ਇੰਤਖਾਬੀ ਨਿਸ਼ਾਨ ਵੀ ਕਿਤੇ ਮਿਲਿਆ ਸੀ, ਲੇਕਿਨ ਬਹਰਹਾਲ ਚਲੋ ਉਹ ਤਾਂ ਇੱਕ ਅਲੱਗ ਗੱਲ ਹੈ। ਲੇਕਿਨ ਮਸਲਾ ਇਹ ਕਿ ਚੇਤੇ ਕਰੋ ਸਸਤੀ ਰੋਟੀ ਸਕੀਮ ਤੇ ਫਿਰ ਉਹਦੇ 'ਚ ਜਿੰਨਾ ਮਾਲ ਖਾਧਾ ਗਿਆ ਸੀ, ਉਦੋਂ ਵੀ ਸ਼ਹਿਬਾਜ਼ ਸ਼ਰੀਫ ਨੇ ਤੰਦੂਰ ਸ਼ੰਦੂਰ ਕੋ ਲਾਏ ਸਨ। ਉਸ ਤੋਂ ਬਾਅਦ ਫਿਰ ਸਸਤੀ ਰੋਟੀ ਸਕੀਮ ਬੰਦ ਕਰ ਦਿੱਤੀ ਸੀ। ਇਸੇ ਤਰ੍ਹਾਂ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਤੰਦੂਰ ਜਿਹੜਾ ਉਹ ਚੇਤੇ ਆਉਂਦਾ ਰਹਿੰਦਾ ਤੇ ਮਰੀਮ ਸਾਹਿਬਾ ਵੀ ਤੰਦੂਰਾਂ 'ਤੇ ਜਾ ਕੇ ਰੋਟੀਆਂ ਚੈੱਕ ਕਰਦੀਆਂ ਰਹੀਆਂ ਨੇ। ਯਾਦ ਕਰੋ ਜਦੋਂ ਨਵੀਂ ਚੀਫ ਮਿਨਿਸਟਰ ਬਣੇ ਸਨ ਬਾਜੀ ਸਾਹਿਬਾ ਫਾਰਮ 47 'ਤੇ ਤੰਦੂਰਾਂ ਵਾਲਿਆਂ ਦੀ ਸਖਤੀ ਕਰ ਦਿੱਤੀ ਸੀ ਅਤੇ ਉੱਥੇ ਜਾ ਕੇ ਬਾਜੀ ਰੋਟੀਆਂ ਚੈੱਕ ਕਰਦੀ ਸੀ। ਹੁਣ ਉੱਥੇ ਕਿਤੇ ਬਾਕੂ ਗਏ ਨੇ ਅਤੇ ਉੱਥੇ ਵੀ ਬਾਜੀ ਆਹੋ ਨਹੀਂ ਆਹੋ ਵਾਲੀਆਂ ਨੂੰ ਨਾਲ ਲੈ ਕੇ ਅਤੇ ਬਾਜੀ ਨੇ ਉੱਥੇ ਰੋਟੀਆਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਉੱਥੇ ਉਹ ਆਪਣੇ ਚੀਫ ਸੈਕਟਰੀ ਸਾਹਿਬ ਕੋਲੋਂ ਗਲਤੀ ਹੋ ਗਈ। ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਹੜੀ ਸ਼ਾਇਦ ਉੱਤੇ ਤਾੜੀ ਮਾਰਨੀ ਹੈ। ਬਾਜੀ ਨੇ ਜਿਸ ਵੇਲੇ ਰੋਟੀ ਬਾਹਰ ਕੱਢੀ, ਉਹਨਾਂ ਆਪਣੇ ਵੱਲੋਂ ਮੇਰਾ ਖਿਆਲ ਇਹੀ ਸੋਚਿਆ ਵੀ ਕਰਮਾਂ ਵਾਲੀ ਨੇ ਜ਼ਿੰਦਗੀ 'ਚ ਪਹਿਲੀ ਰੋਟੀ ਲਾਈ ਹੈ। ਉਹਨਾਂ ਪਿੱਛੋਂ ਤਾੜੀ ਮਾਰ ਦਿੱਤੀ। ਜਿਸ ਵੇਲੇ ਤਾੜੀ ਮਾਰੀ ਤਾਂ ਮਰੀਮ ਔਰੰਗਜ਼ੇਬ ਸਾਹਿਬਾ ਨੇ ਮੁੜ ਕੇ ਘੂਰੀ। ਚੇਤਾ ਨਾ ਤੁਹਾਨੂੰ ਕਿ ਜਦੋਂ ਤੁਸੀਂ ਨਿੱਕੇ ਹੁੰਦੇ ਸੋ ਅਤੇ ਪ੍ਰਾਹੁਣਿਆਂ ਵਾਸਤੇ ਕੋਈ ਬੋਤਲਾਂ ਸ਼ੋਤਲਾਂ ਆਈਆਂ ਨੇ, ਕੋਈ ਮੇਰਾ ਮਤਲਬ ਹੈ ਕਿ ਕੋਈ ਹੋਰ ਮਾਲ ਮੁਕੱਦਮਾ ਪਿਆ ਟੇਬਲ 'ਤੇ ਖਾਣ ਵਾਲਾ, ਜਾਂ ਰੂਹ ਅਫਜ਼ਾ ਬਣਿਆ ਜਾਂ ਦੁੱਧ ਸੋਡਾ ਬਣਿਆ, ਅਤੇ ਤੁਹਾਡੀ ਅੱਖ ਹੁੰਦੀ ਸੀ ਵੀ ਇਹਨੂੰ ਮੈਂ ਪੀ ਜਾ। ਅਤੇ ਉਹ ਅੰਮਾ ਕਹਿੰਦੀ ਸੀ ਕਿ ਪਹਿਲਾਂ ਮਹਿਮਾਨ ਆਉਣ ਦਿਓ ਪੁੱਤਰ, ਫਿਰ ਖੋਲ੍ਹਦੇ ਫਿਰ ਪੀਨੇ, ਉਸ ਤੋਂ ਪਹਿਲਾਂ ਤੁਸੀਂ ਜ਼ਰਾ ਹਜੇ ਥੋੜ੍ਹਾ ਜਿਹਾ ਵੇਟ ਕਰੋ। ਅਤੇ ਉਹ ਫਿਰ ਇਹ ਹੀ ਉਡੀਕ ਹੁੰਦੀ ਸੀ ਵੀ ਮਹਿਮਾਨ ਆਉਣ, ਕੰਮ ਸ਼ੁਰੂ ਕਰਨ ਅਤੇ ਅਸੀਂ ਵੀ ਕੰਮ ਪਾਈਏ। ਉਹ ਮੇਰਾ ਖਿਆਲ ਹੈ ਕਿ ਉਹ ਉਹਨਾਂ ਨੂੰ ਮੇਰਾ ਉਹ ਉਸ ਛੋਟੇ ਬੱਚੇ ਤਰ੍ਹਾਂ ਜਿਹੜੇ ਚੀਫ ਸੈਕਟਰੀ ਸਾਹਿਬ ਸਨ ਉਹ ਤਾੜੀ ਮਾਰ ਬੈਠੇ, ਲੇਕਿਨ ਮਰੀਮ ਔਰੰਗਜ਼ੇਬ ਸਾਹਿਬਾ ਨੇ ਉਸੇ ਹੀ ਜਿਵੇਂ ਉਹ ਬੇਬੇ ਜੀ ਘੂਰੀ ਪਾਉਂਦੇ ਸਨ ਨਾ, ਉਵੇਂ ਹੀ ਉਹਨਾਂ ਘੂਰੀ ਪਾਈ ਵੀ ਤੂੰ ਐਡਾ ਕਿਤੇ ਕਾਲਾ ਰਹਿੰਦਾ ਨਹੀਂ, ਬਹਿ ਜਾ ਖਲੋ ਜਾ ਜ਼ਰਾ, ਇਹ ਤਾੜੀ ਮਾਰਨ ਵਾਲੀ ਗੱਲ ਨਹੀਂ ਹੈ, ਇੱਥੇ ਖਲੋ ਜਾ, ਖਲੋਤਾ ਰਹਿ। ਬਹਰਹਾਲ ਉਹਨਾਂ ਨੂੰ ਉਹ ਖਸਿਆਣੇ ਜਿਹੇ ਤਰੀਕੇ ਨਾਲ ਉਹਨਾਂ ਨੇ ਉਹ ਤਾੜੀ ਜਿਹੜੀ ਮਾਰਨੀ ਫਿਰ ਬੰਦ ਕਰ ਦਿੱਤੀ। ਕਿਉਂਕਿ ਖੁਸ਼ਾਮਦ ਦੇ ਵਿੱਚ ਉਹ ਵੀ ਜਿਹੜੀਆਂ ਮੰਜ਼ਲਾਂ ਇਸ ਵੇਲੇ ਚੀਫ ਸੈਕਟਰੀ ਸਾਹਿਬ ਤੈਅ ਕਰ ਰਹੇ ਨੇ ਨਾ, ਮੈਂ ਕਹਿੰਦਾ ਮਾਰਫਤ ਦੇ ਲੈਵਲ 'ਤੇ ਚਲੇ ਗਏ ਨੇ, ਇਹਦੋਂ ਅੱਗੇ ਬੰਦਾ ਜਾ ਨਹੀਂ ਸਕਦਾ। ਚਲੋ ਇਹ ਤਾਂ ਹੁਣ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ, ਅੱਗੇ ਤੁਰਦੇ। ਅੱਗੋਂ ਇੱਕ ਤਸਵੀਰ ਨਿਕਲ ਆਈ, ਜਿਹੜੇ ਇੱਥੇ ਪਾਕਿਸਤਾਨ ਦੇ ਵਿੱਚ ਟੋਇਓਟਾ ਦੇ ਰੂਏ ਰਵਾਂ ਨੇ, ਉਹ ਮੇਰਾ ਖਿਆਲ ਬਾਜੀ ਨੂੰ ਮਿਲਣ ਗਏ ਔਰ ਜਮਾਲੀ ਸਾਹਿਬ ਨੇ ਉਹ ਮਿਲਣ ਗਏ, ਅਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਲੂਈ ਵਟੋਨ ਦਾ ਬੈਗ ਸੀ, ਮਤਲਬ ਸ਼ਾਪਿੰਗ ਬੈਗ ਸੀ। ਉਹਦੇ ਵਿੱਚ ਹੁਣ ਹੋ ਸਕਦਾ ਕੋਈ ਬੈਗ ਹੋਵੇ, ਕੋਈ ਮੇਰਾ ਮਤਲਬ ਕੋਈ ਛੋਟਾ ਮੋਟਾ ਕੋਈ ਕਲਚ ਬੈਗ ਹੋਵੇ, ਕੋਈ ਹੋਰ ਮੈਨੂੰ ਨਹੀਂ ਹੁਣ ਪਤਾ, ਕੋਈ ਮਤਲਬ ਅਗਰ ਕੋਈ ਮਰਦ ਹੁੰਦਾ ਤਾਂ ਕੋਈ ਜੁੱਤੀ ਛੁੱਤੀ ਹੋ ਸਕਦੀ ਸੀ ਮਰਦਾਂ ਦੇ ਪਾਉਣ ਵਾਲੀ, ਕੋਈ ਪਰਫਿਊਮ ਹੋ ਸਕਦਾ ਸੀ। ਹੁਣ ਪਤਾ ਨਹੀਂ ਬਾਜੀ ਲਈ ਉਹ ਕਿਹੜੀ ਸ਼ੈ ਲੈ ਕੇ ਗਏ ਹੋਣ। ਖੈਰ ਕਾਰੋਬਾਰੀ ਬੰਦੇ ਤੇ ਇਸ ਤਰ੍ਹਾਂ ਕਰਦੇ ਹੀ ਨੇ, ਜਦੋਂ ਕਿਸੇ ਨੂੰ ਮਿਲਣ ਜਾਂਦੇ ਨੇ ਅਤੇ ਗਿਫਟ ਸ਼ਿਫਟ ਦਿੰਦੇ ਨੇ, ਅਤੇ ਅੱਗੋਂ ਬਾਜੀ ਦਾ ਕੰਮ ਹੈ ਵੀ ਕਿਹੜੀ ਤਸਵੀਰ ਖਿੱਚਣੀ ਹੈ, ਕਿਹੜੀ ਲਾਉਣੀ ਹੈ, ਕਿਹੜੀ ਨਹੀਂ ਲਾਉਣੀ। ਉਹ ਜਮਾਲੀ ਸਾਹਿਬ ਤਾਂ ਮੇਰਾ ਖਿਆਲ ਹੈ ਕਿ ਆਪਣਾ ਗਏ ਨੇ ਉੱਥੇ, ਕੋਈ ਜੋ ਵੀ ਉਹਨਾਂ ਨੂੰ ਮੁਸੀਬਤਾਂ ਇਸ ਵੇਲੇ ਇਹਨਾਂ ਨੇ ਪਾਈਆਂ ਹੋਣੀਆਂ ਨੇ ਕਾਰੋਬਾਰੀ ਬੰਦਿਆਂ ਨੂੰ, ਤਾਂ ਇਹਨਾਂ ਨੇ ਪਾ ਦਿੱਤਾ ਲੰਮਿਆਂ। ਮਤਲਬ ਕਾਰੋਬਾਰ ਤੇ ਕਰਨ ਜੋਗੇ ਰਹਿ ਨਹੀਂ ਗਏ। ਜਿੰਨੇ ਦੀਆਂ ਗੱਡੀਆਂ ਨੇ ਉਦੋਂ ਦੁਨੀਆ ਟੈਕਸ ਲਾਤੇ ਨੇ ਇਹਨਾਂ ਨੇ। ਉਹ ਤਾਂ ਕੋਈ ਆਪਣਾ ਰੋਣਾ ਰੋਣ ਗਏ ਹੋਣੇ ਨੇ, ਅਤੇ ਨਾਲ ਉਹਨਾਂ ਨੂੰ ਪਤਾ ਹੋਣਾ ਵੀ ਜਨਾਬ ਇਹਦੋਂ ਬਗੈਰ ਤਾਂ ਗੱਲ ਹੀ ਨਹੀਂ ਸੁਣਦੇ। ਜ਼ਾਹਿਰ ਹੈ ਜਦੋਂ ਤੁਸੀਂ ਕਿਸੇ ਕੋਲ ਜਾਂਦੇ ਹੋ ਪਹਿਲਾਂ ਉਹਦਾ ਪਤਾ ਥਹੁ ਕਰਦੇ ਹੋ। ਕਾਰੋਬਾਰੀ ਬੰਦਾ ਤਾਂ ਪੂਰਾ ਪਤਾ ਥਹੁ ਕਰਦਾ ਹੈ ਕਿ ਜੀ ਇੱਥੇ ਜਾ ਕੇ ਮੈਂ ਕੀ ਕਰਨਾ। ਉਹ ਜਦੋਂ ਉੱਥੇ ਗਏ ਹੋਣੇ ਨੇ ਅਤੇ ਉੱਥੇ ਜਨਾਬੇ ਵਾਲਾ ਉਹਨਾਂ ਨੇ ਜਾ ਕੇ ਮਿੰਨਤ ਤਰਲਾ, ਜੋ ਵੀ ਕਾਰੋਬਾਰੀ ਬੰਦਾ ਮਿੰਨਤ ਤਰਲੇ ਦਾ ਮੇਰਾ ਮਤਲਬ ਹੈ ਕਿ ਉਹ ਉੱਥੇ ਕਿਉਂਕਿ ਬੇਰੁਜ਼ਗਾਰੀ ਪਿੱਛੇ ਫੈਲੇਗੀ। ਅਗਰ ਗੱਡੀਆਂ ਉਹਨਾਂ ਦੀਆਂ ਬੰਦ ਹੋ ਜਾਣਗੀਆਂ, ਪਿੱਛੇ ਉਹਨਾਂ ਦੀਆਂ ਫੈਕਟਰੀਆਂ 'ਚ ਕਿੰਨੇ ਮਜ਼ਦੂਰ ਕੰਮ ਕਰ ਰਹੇ ਨੇ, ਉਹ ਬੇਰੁਜ਼ਗਾਰ ਹੋ ਜਾਣਗੇ, ਬਦਦੁਆਵਾਂ ਦੇਣਗੇ। ਅਤੇ ਜਿਹੜਾ ਬੰਦਾ ਵੀ ਉਸ ਅਹੁਦੇ 'ਤੇ ਹੁੰਦਾ ਉਹਦੀ ਕੋਸ਼ਿਸ਼ ਇਹੀ ਹੁੰਦੀ ਕਿ ਆਪਣੀ ਫੈਕਟਰੀ ਨੂੰ ਬਚਾਵਾਂ। ਉਹਨਾਂ ਜਾ ਕੇ ਉੱਥੇ ਗੱਲਬਾਤ ਕੀਤੀ ਹੋਏਗੀ ਬਈ ਸਾਡੇ ਨਾਲ ਇਹ ਮੁਸੀਬਤਾਂ ਨੇ, ਲੇਕਿਨ ਕਿਸੇ ਨੇ ਰਾਹ ਪਾਇਆ ਹੋਏਗਾ ਵੀ ਜਾਂਦੇ ਆ ਇਹੋ ਜਿਹੀ ਸ਼ੈ ਲੈ ਜਾਓ, ਉਹ ਲੈ ਗਏ। ਖੈਰ ਉਹ ਹੁਣ ਜਿਹੜੀ ਤਸਵੀਰ ਹੈ ਉਹ ਜਨਾਬ ਵਾਇਰਲ ਹੋਈ ਹੈ ਵੀ ਬਾਜੀ ਆਸਤੇ ਕਿਹੜਾ ਉੱਥੇ ਤੋਹਫਾ ਗਿਆ ਹੈ। ਲੇਕਿਨ ਚਲੋ ਜਿਹੜਾ ਵੀ ਤੋਹਫਾ ਗਿਆ ਉਹ ਤੋਂ ਅਲੱਗ ਹੈ, ਲੇਕਿਨ ਬਾਜੀ ਦੀ ਅਤੇ ਬਾਜੀ ਦੀ ਟੀਮ ਦੀ ਅਕਲ ਵੇਖ ਲਓ ਵੀ ਉਹਨਾਂ ਨਾਲ ਜਮਾਲੀ ਸਾਹਿਬ ਨੂੰ ਵੀ ਮਰਵਾ ਦਿੱਤਾ ਹੈ ਟੋਇਓਟਾ ਵਾਲਿਆਂ ਨੂੰ, ਅਤੇ ਉਹਨਾਂ ਦੀ ਇਹ ਤਸਵੀਰ ਜਿਹੜੀ ਹੈ ਉਹ ਉਹਨਾਂ ਨੇ ਖੁਦ ਹੀ ਪਬਲਿਸ਼ ਕਰ ਦਿੱਤੀ ਹੈ ਸੋਸ਼ਲ ਮੀਡੀਆ 'ਤੇ। 21 ਤੋਪਾਂ ਦੀ ਇਹਨਾਂ ਨੂੰ ਸਲਾਮੀ ਹੈ, ਲੇਕਿਨ ਚਲੋ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਕੀ ਬਣਦਾ ਹੈ।
ਤੇ ਬਾਜੀ ਉਹਨਾਂ ਨਾਲ ਕੀ ਸਲੂਕ ਕਰਦੇ ਨੇ। ਅੱਛਾ ਜੀ, ਅੱਗੋਂ ਮੈਂ ਗੁਮਨਾਮੀ 'ਚ ਚਲਾ ਜਾਵਾਂਗਾ ਲੇਕਿਨ ਰੂਹਾਨੀ ਰਾਬਤਾ ਫੌਜ ਦੇ ਨਾਲ ਬਰਕਰਾਰ ਰਹੇਗਾ। ਇਹ ਜਨਾਬ ਕਮਰ ਜਾਵੇਦ ਬਾਜਵਾ ਸਾਹਿਬ ਨੇ ਲੈਟਰੀਨ 'ਚ ਡਿੱਗਣ ਤੋਂ ਪਹਿਲਾਂ, ਮਤਲਬ ਜਿਸ ਵੇਲੇ ਉਹ ਆਰਮੀ ਚੀਫ ਸਨ, ਆਖਰੀ ਦਿਨ ਜਿਹੜੀ ਤਕਰੀਰ ਕੀਤੀ ਸੀ ਉਹਦੇ 'ਚ ਉਹਨਾਂ ਨੇ ਫਰਮਾਇਆ ਸੀ ਵੀ ਮੈਂ ਗੁਮਨਾਮੀ 'ਚ ਚਲਾ ਜਾਵਾਂਗਾ ਲੇਕਿਨ ਰੂਹਾਨੀ ਰਾਬਤਾ ਫੌਜ ਦੇ ਨਾਲ ਰਹੇਗਾ। ਜਨਾਬ ਤੁਸੀਂ ਔਰ ਤੁਹਾਡੀ ਅਗਲੀ ਨਸਲ ਜਿਹੜੀ ਹੈ ਉਹ ਗੁਮਨਾਮੀ 'ਚ ਨਹੀਂ ਜਾ ਸਕਦੀ। ਇਹ ਮੈਂ ਤੁਹਾਨੂੰ ਖੁਸ਼ਖਬਰੀ ਸੁਣਾ ਦਿੰਦਾ ਹੈ ਵੀ ਤੁਸੀਂ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਲੇਕਿਨ ਜਦੋਂ ਤੁਸੀਂ ਦੁਨੀਆ ਤੋਂ ਚਲੇ ਵੀ ਗਏ, ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਹੈ ਵੀ ਤੁਹਾਡੀ ਅਗਲੀ ਨਸਲ ਪਾਕਿਸਤਾਨੀਆਂ ਨੂੰ ਕਿਤੇ ਦੱਸ ਨਹੀਂ ਸਕੇਗੀ ਵੀ ਅਸੀਂ ਜਨਰਲ ਬਾਜਵਾ ਸਾਹਿਬ ਦੇ ਬੱਚੇ। ਦੱਸਣਗੇ ਤੇ ਉੱਥੇ ਲੋਕੀ ਦਸਤੀ ਉਹਨਾਂ ਨੂੰ ਪੁੱਛਣਗੇ ਵੀ ਜਨਾਬ ਉਹ ਮੀਰ ਜਾਫਰ ਸਨ ਜਾਂ ਮੀਰ ਸਾਦਕ ਸਨ, ਮਤਲਬ ਮਾਮਲਾ ਅਸਲ ਕੀ ਸੀ। ਤੁਸੀਂ ਜਿਹੜੇ ਮਾਸ਼ਾਅੱਲਾ ਹਰ ਕੰਮ ਦੇ ਵਿੱਚ, ਮਤਲਬ ਤੁਸੀਂ ਨੂਨ ਲੀਗ ਨੂੰ ਵੀ ਡੰਗ ਮਾਰਿਆ, ਤੁਸੀਂ ਪੀਪਲਸ ਪਾਰਟੀ ਨੂੰ ਵੀ ਡੰਗ ਮਾਰਿਆ, ਤੁਸੀਂ PTI ਨੂੰ ਵੀ ਡੰਗ ਮਾਰਿਆ, ਮਤਲਬ ਕੋਈ ਉਹ ਕਹਿੰਦੇ ਨਾ ਵੀ ਇੱਕ ਘਰ ਡੈਣ ਵੀ ਛੱਡ ਦਿੰਦੀ ਹੈ। ਤੁਸੀਂ ਆਪਣੇ ਆਪ ਨੂੰ ਐਡਾ ਕੁ ਤੇਜ਼ ਸਮਝਦੇ ਸੋ ਵੀ ਤੁਸੀਂ ਸਾਰਿਆਂ ਨੂੰ ਹੀ ਜਿਹੜਾ ਉਹ ਧੂਆਂ ਦਿੱਤੀ ਰੱਖਿਆ, ਅਤੇ ਹੁਣ ਮੇਰਾ ਖਿਆਲ ਹੈ ਤੁਸੀਂ ਗੁਮਨਾਮੀ 'ਚ ਨਹੀਂ ਜਾ ਸਕਦੇ। ਉਹ ਯਾਦ ਕਰੋ ਜਿਸ ਵੇਲੇ ਤੁਸੀਂ ਮੇਰੇ ਖਿਆਲ ਫਰਾਂਸ 'ਚ ਹੋ, ਜ਼ਾਹਿਰ ਹੈ ਮੈਂ ਤਾਂ ਗਾਲਾਂ ਨੂੰ ਇੰਡੋਰਸ ਨਹੀਂ ਕਰ ਸਕਦਾ, ਲੇਕਿਨ ਉਹ ਜਿਹੜੇ ਬੰਦੇ ਨੇ ਤੁਹਾਨੂੰ ਗਾਲਾਂ ਕੱਢੀਆਂ ਉਹ ਤੇ ਤੁਹਾਡੀ ਬੇਗਮ ਵੀ ਨਾਲ ਸਨ, ਮੈਂ ਉਸ ਚੀਜ਼ ਨੂੰ ਤਾਂ ਇੰਡੋਰਸ ਨਹੀਂ ਕਰਾਂਗਾ। ਲੇਕਿਨ ਉਹਨੇ ਪਹਿਲਾਂ ਗਾਲ ਕੱਢਣ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਆਰਮੀ ਚੀਫ ਹੋ, ਤਾਂ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਆਰਮੀ ਚੀਫ, ਤੁਸੀਂ ਤਾਂ ਉਸੇ ਵੇਲੇ ਗੁਮਨਾਮ ਹੋਣ ਨੂੰ ਤਿਆਰ ਸੋ। ਲੇਕਿਨ ਮਸਲਾ ਇਹ ਹੈ ਕਿ ਜਿਹੜੀ ਤੁਹਾਡੀ ਪਰਫਾਰਮੈਂਸ ਰਹੀ ਹੈ, ਜਿਹੜੇ ਤੁਸੀਂ ਕਾਰਨਾਮੇ ਅਦਾ ਕੀਤੇ ਹੋਏ, ਹੁਣ ਕੌਮ ਨੇ ਤੁਹਾਨੂੰ ਉਸ ਤਰ੍ਹਾਂ ਗੁਮਨਾਮ ਨਹੀਂ ਹੋਣ ਦੇਣਾ। ਕੌਮ ਨੇ ਤੁਹਾਨੂੰ ਮਾੜਾ ਚੰਗਾ ਕਹਿਣਾ ਹੈ ਜਦੋਂ ਵੀ ਉਹਨਾਂ ਨੂੰ ਗੁੱਸਾ ਆਉਣਾ, ਕਿਉਂਕਿ ਇਹ ਜੋ ਕੁਝ ਕੌਮ ਦੇ ਨਾਲ ਹੋ ਰਿਹਾ ਹੈ, ਜਿਹੋ ਜਿਹੇ ਬਿਜਲੀ ਦੇ ਇਸ ਵੇਲੇ ਮਾਮਲੇ ਬਣ ਗਏ ਨੇ, ਮਹਿੰਗਾਈ ਦੇ ਬਣ ਗਏ ਨੇ, ਜਿਹੜੇ ਜ਼ੁਲਮ ਦੇ ਬਣ ਗਏ ਨੇ, ਲੋਕਾਂ ਨੂੰ ਚੁੱਕੀ ਆ ਰਹੇ ਨੇ ਹਰ ਥਾਂ ਤੋਂ, ਤੁੰਨ ਕੇ ਰੱਖੋ ਦੀ ਪਾਲਿਸੀ ਹੈ। ਇਹ ਸਾਰੀ ਤੇ ਜਦੋਂ ਲੋਕੀ ਸੋਚਦੇ ਨੇ ਤੇ ਉਹਨਾਂ ਨੂੰ ਇਹਦੇ ਜੱਦੇ ਅਮਜਦ ਤੁਸੀਂ ਫੀਲ ਹੁੰਦੇ ਹੋ ਕਿ ਸਾਜ਼ਿਸ਼ ਤੁਸੀਂ ਕੀਤੀ ਹੈ, ਤੇ ਫਿਰ ਉਹ ਤੁਹਾਨੂੰ ਜਿਹੜੇ ਤੋਹਫੇ ਘੱਲਦੇ ਨੇ ਲੋਕੀ ਹੱਥ ਚੁੱਕ ਕੇ ਉਹ ਵਸੂਲ ਕਰੋ। ਹੁਣ ਇਸ ਲਈ ਹੁਣ ਇਹ ਨਾ ਤੁਸੀਂ ਕਹੋ ਵੀ ਤੁਸੀਂ ਰੂਹਾਨੀ ਜਿਹੜਾ ਉਹ ਮਾਮਲਾ ਤੁਹਾਡਾ ਚਲੇ ਜਾਣਾ। ਤੁਹਾਡੀ ਰੂਹਾਨੀਅਤ ਜਿਹੜੀ ਹੈ ਉਹ ਹੁਣ ਉਸੇ ਤਰੀਕੇ ਦੀ ਹੋਣੀ ਹੈ ਜੋ ਉੱਥੇ ਫਰਾਂਸ ਦੇ ਵਿੱਚ ਜਵਾਨ ਨੇ ਪੁੱਛਿਆ ਸੀ ਵੀ ਜਨਾਬ ਤੁਸੀਂ ਆਰਮੀ ਚੀਫ ਹੋ, ਤੁਸੀਂ ਮੁੱਕਰ ਗਏ ਸੋ ਵੀ ਨਹੀਂ ਮੈਂ ਨਹੀਂ ਆਰਮੀ ਚੀਫ। ਅਗਲੀ ਖਬਰ ਲੈ ਲਈਏ ਜੀ। ਮੈਂ ਇਮਰਾਨ ਖਾਨ ਕੋਲੋਂ ਨਹੀਂ ਡਰਦਾ, ਮੈਨੂੰ ਕੈਦੀ ਨੰਬਰ 804 ਦੇ ਨਾਂ ਤੋਂ ਕੋਈ ਖੌਫ ਨਹੀਂ। ਕੱਢੋ ਇਮਰਾਨ ਖਾਨ ਨੂੰ ਜੇਲ੍ਹ ਤੋਂ, ਉਹ ਆਏ ਤੇ ਮੇਰੇ ਖਿਲਾਫ ਇਲੈਕਸ਼ਨ ਲੜ ਲਏ, ਤੇ ਭਾਵੇਂ ਜੇਲ੍ਹ ਦੇ ਵਿੱਚੋਂ ਹੀ ਮੇਰੇ ਖਿਲਾਫ ਇਲੈਕਸ਼ਨ ਲੜ ਲਏ। ਇਹ ਜਨਾਬ ਲਾਡਲੇ ਪੁੱਤਰ ਨੇ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ, ਮਤਲਬ ਉਹੀ ਟੱਬਰ ਤੁਸੀਂ ਯਾਦ ਕਰੋ ਜਿਹੜਾ ਨੈਕਲਸ ਵਾਲਾ ਰੌਲਾ ਸੀ, ਉਹ ਟਰਕਿਸ਼ ਫਸਟ ਲੇਡੀ ਨੇ ਜਿਹੜਾ ਪਾਕਿਸਤਾਨ ਨੂੰ ਸਲਾਬ ਜ਼ਦਗਾਨ ਲਈ ਇੱਕ ਨੈਕਲਸ ਦਿੱਤਾ ਸੀ ਤੇ ਉਹ ਬਾਅਦ 'ਚ ਗਾਇਬ ਹੋ ਗਿਆ ਸੀ, ਉਹੀ ਉਸੇ ਟੱਬਰ ਦੇ ਰੂਏ ਰਵਾਨ ਨੇ ਅਲੀ ਮੂਸਾ ਗਿਲਾਨੀ ਸਾਹਿਬ। ਉਹਨਾਂ ਨੇ ਇਹ ਜਨਾਬ ਬੜਾ ਦਬੰਗ ਔਰ ਬੜਦੌਂਗ ਕਿਸਮ ਦਾ ਬਿਆਨ ਦਿੱਤਾ ਹੈ। ਉਹ ਪਹਿਲਾਂ ਸੁਣ ਲਓ ਉਹਨਾਂ ਨੇ ਕਿਆ ਕੀ ਹੈ, ਤੇ ਫਿਰ ਇੱਥੇ ज़रा थोड़ा ਜਿਹਾ चानन पाउने। कैदी नंबर 804 का मुकाबला मैं करता हूं यहाँ पर, आप उसको कहे अब जेल में रखे लड़वाए उसको, अगर वो लड़ सकता है तो खुदा का खौफ करे, इतना हवा बना दिया उसको, एटा बड़ा हवा नहीं है वो कैदी नंबर 804। सबसे पहले तो मैं ये रिक्वेस्ट करूंगा उसका नाम भी लेने की इजाजत दे दिया करें, पता है इतना बड़ा कोई खौफ नहीं है वो, ही इज नॉट फ्रॉम वोल्डेमॉर्ट जिसका हम नाम ही नहीं ले सकते यहाँ पर। आप उसको निकाले बाहर, उसको कहे आए इलेक्शन लड़े यहाँ से, बातें कर ले कैदी नंबर 804। मैं चैलेंज करता हूं इमरान खान को, जिसको यहाँ पर लड़ाए इलेक्शन, कोई डर खौफ नहीं है। जिनको खौफ है वो अपना खौफ देखे, हमें कोई खौफ नहीं है, हम सियासी लोग हैं, जमहूरी नकेल डाल के रखेंगे उसको यहाँ पर। ਸੁਣ ਲਿਆ ਜੀ। ਅੱਛਾ ਹੁਣ ਜ਼ਰਾ ਗੌਰ ਨਾਲ ਤੁਸੀਂ ਸੁਣਨਾ ਹੈ ਵੀ ਤਿੰਨੋਂ ਪਿਓ ਪੁੱਤਰਾਂ ਦੇ ਕਾਰਨਾਮੇ ਕੀ ਨੇ। ਪਹਿਲਾਂ ਸੁਣਾ ਸੈਯਦ ਅਲੀ ਕਾਸਮ ਗਿਲਾਨੀ 148 ਤੋਂ ਫਾਰਮ 47, ਸੈਯਦ ਅਲੀ ਮੂਸਾ ਗਿਲਾਨੀ 151 ਤੋਂ ਫਾਰਮ 47, ਸੈਯਦ ਅਬਦੁਲ ਕਾਦਰ ਗਿਲਾਨੀ 152 ਤੋਂ ਫਾਰਮ 47, ਤੇ ਅੱਬਾ ਜੀ ਜਿਹੜੇ ਸਨ NA 151 ਤੋਂ, ਉਹ ਆਪਣਾ NA 151 ਕਹਿ ਦਿੱਤਾ। ਇਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਉਹ ਵੀ ਮੇਰਾ ਖਿਆਲ ਹੈ, ਹਲਕੇ ਦਾ ਮੈਨੂੰ ਨਾਂ ਹੁਣ ਭੁੱਲ ਗਿਆ, ਉਹ ਮੇਰਾ ਖਿਆਲ 148 ਹੈ ਉਹਨਾਂ ਦਾ ਹਲਕਾ, ਉਹ ਵੀ ਉੱਥੋਂ ਫਾਰਮ 47। ਇਹ ਜਿਹੜੇ ਮੁਹਤਰਮ ਨੇ ਅਲੀ ਮੂਸਾ ਗਿਲਾਨੀ ਸਾਹਿਬ, ਇਹਨਾਂ ਨੇ 40 ਤੋਂ ਜ਼ਾਇਦ ਪੋਲਿੰਗ ਸਟੇਸ਼ਨਸ ਐਸੇ ਨੇ ਜਿੱਥੇ ਨਵੇਂ ਫਾਰਮ 45 ਜਿਹੜੇ ਨੇ ਉਹ ਜਾਰੀ ਕੀਤੇ ਗਏ। ਮਹਿਰਬਾਨੋ ਕੁਰੈਸ਼ੀ ਨੂੰ 200 ਤੋਂ 500 ਵੋਟ ਉਹਨਾਂ ਦੇ ਮੁਸਤਰਦ ਕੀਤੇ, ਆਪਣਾ ਹਰਾਇਆ, ਤੇ ਵੋਟ ਜਿਹੜੇ ਮੁਸਤਰਦ ਕੀਤੇ ਉਹ 10 ਤੋਂ 12,000 ਕੀਤੇ, ਮਤਲਬ ਕਿ ਖੁੱਲ੍ਹੀ ਧਾਂਦਲੀ ਦੇ ਨਾਲ ਇਹ ਮਹਿਰਬਾਨੋ ਕੁਰੈਸ਼ੀ ਸਾਹਿਬਾਂ ਕੋਲੋਂ ਜਿੱਤੇ। ਇਹਨਾਂ ਦੇ ਵਾਲਦੇ ਮੁਹਤਰਮ ਦਾ ਵੀ ਇਹੀ ਹਾਲ ਹੈ, ਉਹ ਸ਼ਾਇਦ ਸਿਰਫ 300 ਵੋਟਾਂ ਤੋਂ ਜਿੱਤੇ, ਲੇਕਿਨ ਉਸ ਹਲਕੇ 'ਚ ਜਿਹੜੇ ਵੋਟ ਰਿਜੈਕਟ ਹੋਏ ਉਹ 12,000 ਹੋਏ। ਅਸਲ ਔਕਾਤ ਇਹ ਹੈ ਕਿ ਇਹਨਾਂ ਦੀ, ਇਹ ਮੈਂ ਉਹਨਾਂ ਦੇ ਵਾਲਦ ਸਾਹਿਬ ਦੀ ਗੱਲ ਜਿਹੜੀ ਦੱਸੀ ਹੈ ਤੁਹਾਨੂੰ, ਉਸ ਤੋਂ ਇਲਾਵਾ ਇਹਨਾਂ ਦੇ 3-4 ਜਿੰਨੇ ਹਲਕਿਆਂ ਦੇ ਵਿੱਚ ਵੀ ਇਲੈਕਸ਼ਨ ਲੜੇ ਨੇ, ਇਹੋ ਜਿਹਾ ਹਿਸਾਬ ਰਿਹਾ ਹੈ ਵੀ ਇਹ ਚੰਦ ਵੋਟਾਂ ਤੋਂ ਜਿਤਾਇਆ ਇਹਨਾਂ ਨੂੰ ਫਾਰਮ 47 ਦੇ ਉੱਤੇ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵੋਟ ਕੈਂਸਲ ਕਰ ਦਿੱਤੇ ਨੇ, ਡਬਲ ਠੱਪੇ ਲਾ ਕੇ ਫਾਰਿਗ ਕਰ ਦਿੱਤੇ ਨੇ ਤਾਂ ਕਿ ਇਹਨਾਂ ਨੂੰ ਜਿੱਤਿਆ ਹੋਇਆ ਕਰਾਰ ਦੇ ਦਈਏ।
ਇਹ ਮੈਂ ਹੁਣ ਇਹਨਾਂ ਨੂੰ ਕੀ ਕਹਾਂ, ਮੇਰਾ ਮਤਲਬ ਹੈ ਕਿ ਉਹ ਕਹਿਣ ਦਾ ਵੇਲਾ ਨਹੀਂ ਹੁੰਦਾ ਨਾ, ਇਸ ਵੇਲੇ ਵੇਲਾ ਹੀ ਨਹੀਂ ਹੈ ਕਹਿਣ ਦਾ, ਇਸ ਵੇਲੇ ਕੀ ਕਹੀਏ ਇਹਨਾਂ ਨੂੰ। ਬਸ ਇੰਨਾ ਹੀ ਮੈਂ ਕਹਾਂਗਾ ਕਿ ਇਮਰਾਨ ਖਾਨ ਤਾਂ ਬੜੀ ਦੂਰ ਦੀ ਗੱਲ ਹੈ ਵੀ ਤੁਸੀਂ ਇਲੈਕਸ਼ਨ ਲੜਨਾ ਇਮਰਾਨ ਖਾਨ ਦੇ ਨਾਲ, ਅਤੇ ਮੈਂ ਤੁਹਾਨੂੰ ਵਾਅਦਾ ਕਰਨਾ ਵੀ ਤੁਸੀਂ ਆਪਣੇ ਘਰ ਦੇ ਕੰਮ ਵਾਲਾ ਜਿਹੜਾ ਨਾ, ਤੁਹਾਡੇ ਘਰ ਜਿਹੜਾ ਕੰਮ ਕਰਦਾ ਬੰਦਾ ਜਾਂ ਤੁਹਾਡਾ ਉੱਥੇ ਟੱਬਰ ਦਾ ਕੋਈ ਮਰਾਸੀ ਹੋਵੇ, ਉਹਦਾ ਮੈਨੂੰ ਦੱਸ ਦੇਣਾ ਗਿਲਾਨੀ ਸਾਹਿਬ, ਅਤੇ ਸਾਵਾਂ ਮੈਦਾਨ ਆ ਜਾਏ ਵੀ ਇਸ ਤਰ੍ਹਾਂ ਜਰਨੈਲਾਂ ਦਾ ਪਟਾਰਾ ਹੋਵੇ ਤੁਹਾਡੀ ਬਾਂਹ ਦੇ ਵਿੱਚ, ਅਤੇ ਤੁਸੀਂ ਤੁਹਾਡੇ ਮਰਾਸੀ ਨੂੰ ਟਿਕਟ ਦਿਆਂਗੇ, ਅਤੇ ਜੇ ਤੁਹਾਡੀ ਜ਼ਮਾਨਤਾਂ ਜ਼ਬਤ ਨਾ ਹੋ ਗਈਆਂ ਤਾਂ ਫਿਰ ਤੁਸੀਂ ਮੈਨੂੰ ਕਹਿ ਦੇਣਾ। ਮਤਲਬ ਤੁਹਾਡੇ ਘਰ ਦਾ ਹੀ ਜਿਹੜਾ ਮਰਾਸੀ ਹੋਏਗਾ ਨਾ, ਉਹਨੂੰ ਟਿਕਟ ਦਿਆਂਗੇ ਤੁਹਾਡੇ ਮੁਕਾਬਲੇ 'ਚ, ਤੁਹਾਡੇ ਵੀ ਛੱਡ ਦੇਣੇ, ਤੁਹਾਡੇ ਵਾਲਦ ਸਾਹਿਬ ਦੇ ਮੁਕਾਬਲੇ 'ਚ ਦਿਆਂਗੇ ਟਿਕਟ, ਅਤੇ ਜੇ ਉਹਨਾਂ ਦੀ ਜ਼ਮਾਨਤ ਜ਼ਬਤ ਨਾ ਹੋ ਗਈ ਤਾਂ ਫਿਰ ਗੱਲ ਕਰ ਲੈਣਾ। ਆਵਾਮ ਜਿਹੜੀ ਉਹ ਨਫ਼ਰਤ ਕਰਦੀ ਹੈ ਇਸ ਵੇਲੇ ਜਿਸ ਸਟੇਟਸ ਕੋ ਦੇ ਨਾਲ ਤੁਸੀਂ ਖਲੋਤੇ ਉਹਦੇ ਨਾਲ, ਜ਼ਾਹਿਰ ਉਹਦੀ ਵਜ੍ਹਾ ਤੋਂ ਤੁਹਾਡੇ ਨਾਲ ਵੀ। ਅੱਗੇ ਚੱਲਦੇ ਜੀ, ਜਦੋਂ ਅਗਲਾ ਇਲੈਕਸ਼ਨ ਹੋਏਗਾ ਤਾਂ ਵਜ਼ੀਰ ਆਜ਼ਮ ਬਿਲਾਵਲ ਭੁੱਟੋ ਜ਼ਰਦਾਰੀ ਹੀ ਬਣਨਗੇ, ਫੈਸਲ ਕਰੀਮ ਕੁੰਡੀ ਸਾਹਿਬ ਨੇ ਐਲਾਨ ਕੀਤਾ। ਬੱਲੇ 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 ਬਈ ਸ਼ੇਰ ਬੱਗਿਓ, ਮੈਂ ਕਿਹਾ ਤਬਾਹੀ ਕਰ ਦਿੱਤੀ ਇਹਨਾਂ ਨੇ। ਉਹ ਹੁਣ ਇਸ ਵੇਲੇ ਬਿਲਾਵਲ ਜ਼ਰਦਾਰੀ ਸਾਹਿਬ ਵੀ ਤੁਹਾਨੂੰ ਪਤਾ ਲੱਭਦੇ ਫਿਰਦੇ ਨੇ, ਰਾਹਾਂ ਲੱਭਦੇ ਫਿਰਦੇ ਨੇ, ਔਖੇ ਪੈਂਡਿਆਂ 'ਚ ਪੈ ਗਏ ਨੇ ਵਿਚਾਰੇ, ਕੱਚੇ ਰਾਹ ਦੇ ਮੁਸਾਫਰ ਉਹ ਹੈ ਨਹੀਂ ਸਨ ਲੇਕਿਨ ਪੈ ਗਏ ਨੇ, ਅਤੇ ਉਹਨਾਂ ਨੂੰ ਵੀ ਛਿੱਲ ਕੇ ਰੱਖ ਦਿੱਤਾ ਹੈ ਫੀਲਡ ਮਾਰਸ਼ਲ ਸਾਹਿਬ ਨੇ। ਉਹਦੀ ਵਜ੍ਹਾ ਹੈ ਕਿ ਫੀਲਡ ਮਾਰਸ਼ਲ ਨੇ ਉਹਨਾਂ ਦਾ ਜਿਸ ਤਰ੍ਹਾਂ ਪਤੰਗ ਦੀ ਕੰਨੀ ਥੋੜ੍ਹੀ ਜਿਹੀ ਪਾਟ ਜਾਏ ਨਾ, ਮਤਲਬ ਕੰਨੀ ਕੱਟੀ ਜਾਏ ਜਾਂ ਫਟ ਜਾਏ ਹਵਾ ਦੇ ਨਾਲ, ਅਤੇ ਉਸ ਤੋਂ ਬਾਅਦ ਉਹ ਜਿਸ ਤਰ੍ਹਾਂ ਮੇਰਾ ਮਤਲਬ ਕੋਈ ਕੋਨਾ ਵੀ ਉਹਦਾ, ਅਤੇ ਉਸ ਤੋਂ ਬਾਅਦ ਉਹ ਕੰਨੀ ਜੀ ਚੀਰਦਾ ਹੈ ਪਤੰਗ, ਜਿਹੜਾ ਇੱਕ ਪਾਸੇ ਨੂੰ ਜਾਂਦਾ ਹੈ, ਅਤੇ ਉਹ ਕੰਨੀ ਭੰਨ ਰਹੇ ਨੇ ਅੱਜ ਕੱਲ੍ਹ ਹਰ ਪਾਸਿਓਂ ਵਿਚਾਰੇ। ਵਜ੍ਹਾ ਇਹੀ ਹੈ ਕਿ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਦੇ ਨਾਂ 'ਤੇ ਕਾਂਟਾ ਫੇਰ ਦਿੱਤਾ ਹੈ ਅਤੇ ਬਾਜੀ ਦੀ ਚੜ੍ਹਾਈ ਕਰ ਦਿੱਤੀ ਹੈ ਅੱਜ ਕੱਲ੍ਹ। ਇਸ ਲਈ ਬਿਲਾਵਲ ਜ਼ਰਦਾਰੀ ਸਾਹਿਬ ਸ਼ਦੀਦ ਡਿਪਰੈਸ਼ਨ 'ਚ ਨੇ, ਅਤੇ ਹੁਣ ਉਹਨਾਂ ਨੂੰ ਰਾਜ਼ੀ ਕਰਨ ਵਾਲੇ ਪੀਪਲਸ ਪਾਰਟੀ ਵਾਲੇ ਆਪੇ ਬਿਆਨ ਦਿੰਦੇ ਰਹਿੰਦੇ ਨੇ ਵੀ ਅਗਲੇ ਵਜ਼ੀਰ ਆਜ਼ਮ ਉਹ ਹੋਣਗੇ। ਇੱਥੇ ਚੇਤੇ ਰੱਖੋ ਕਿ ਜਿਹੜੇ ਇਲੈਕਸ਼ਨ ਕਰਾਏ ਸਨ, ਇਹਦੇ ਮੁਤਾਬਕ ਇਹ ਜਿਹੜਾ ਅਗਸਤ ਦਾ ਮਹੀਨਾ ਆਉਣਾ ਹੈ ਨਾ, ਉਹਦੇ 'ਚ 2.5 ਸਾਲ ਪੂਰੇ ਹੋ ਜਾਣੇ ਨੇ। ਡੀਲ ਇਹ ਸੀ ਕਿ ਪਹਿਲੇ 2.5 ਸਾਲ ਸ਼ਹਿਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਰਹਿਣਗੇ, ਅਤੇ ਉਸ ਤੋਂ ਬਾਅਦ ਬਿਲਾਵਲ ਜ਼ਰਦਾਰੀ ਬਣੇਗਾ। ਮੀਨ ਪੀਪਲਸ ਪਾਰਟੀ ਨੂੰ ਵਜ਼ਾਰਤ ਉਜ਼ਮਾ ਲੱਭੇਗੀ। ਹੁਣ ਪੀਪਲਸ ਪਾਰਟੀ ਵਾਲੇ ਜਿਹੜੇ ਪਰਸ਼ਰ ਮਾਰ ਰਹੇ ਨੇ, ਉਹ ਚੇਤਾ ਕਰਾ ਰਹੇ ਨੇ ਵੀ 3 ਮਹੀਨਿਆਂ ਬਾਅਦ ਮੁਆਹਦੇ ਦਾ ਵੇਲਾ ਆ ਗਿਆ, ਜਿਹੜੀ ਡੀਲ ਸਾਡੇ ਨਾਲ ਕੀਤੀ ਸੀ, ਹੁਣ ਵਜ਼ਾਰਤ ਉਜ਼ਮਾ ਸਾਨੂੰ ਦਿਓ। ਹੁਣ ਕਿਸੇ ਨੇ ਦੇਣੀ ਹੈ ਕਿ ਨਹੀਂ ਦੇਣੀ ਇਹ ਮੈਨੂੰ ਨਹੀਂ ਪਤਾ, ਇਹ ਤਾਂ ਆਉਣ ਵਾਲਾ ਵਕਤ ਦੱਸੇਗਾ, ਮੈਨੂੰ ਨਹੀਂ ਲੱਗਦਾ। ਲੇਕਿਨ ਬਿਲਾਵਲ ਜ਼ਰਦਾਰੀ ਜਿਹੜਾ ਹੈ ਉਹ ਹੁਣ ਵਿਚਾਰੇ ਪਰੇਸ਼ਾਨ ਫਿਰ ਰਹੇ ਨੇ। ਅੱਛਾ ਜੀ, ਅੱਗੋਂ ਅਹਿਮਦ ਫਰਹਾਦ ਸਾਹਿਬ ਸ਼ਾਇਰ ਨੇ, ਤੁਹਾਨੂੰ ਪਤਾ, ਉਹਨਾਂ ਤਜਜ਼ੀਆ ਕੀਤਾ ਵੀ ਕਹਿੰਦੇ ਨੇ 25 ਸਾਲ ਤੱਕ ਨੌਜਵਾਨ ਜਿਹੜਾ ਉਹ ਬਾਸ਼ਊਰ ਨਹੀਂ ਹੁੰਦਾ। ਅਗਰ ਸ਼ਊਰ ਦਾ ਤਲਕ ਉਹਨਾਂ ਨੇ ਕਿਹਾ ਉਮਰ ਦੇ ਨਾਲ ਹੈ, ਅਤੇ ਫਿਰ 50 ਸਾਲ ਤੋਂ ਉੱਤੇ ਵਾਲੇ ਜਿਹੜੇ ਜਰਨੈਲ ਨੇ ਉਹ ਪਾਕਿਸਤਾਨ ਦਾ ਆਈਨ ਕਿਉਂ ਹਰ ਵਾਰੀ ਤੋੜਦੇ ਨੇ? ਅਗਰ ਉਮਰ ਨਾਲ ਹੀ ਅਕਲ ਆਉਂਦੀ ਹੁੰਦੀ ਤਾਂ ਸਾਡੇ ਜਰਨੈਲਾਂ ਨੂੰ ਕਿਉਂ ਨਹੀਂ ਆਈ? ਵੈਸੇ ਉਹਨਾਂ ਦੀ ਗੱਲ ਤੇ ਬਿਲਕੁਲ ਮੈਂ ਆਨਾ ਵੀ 16 ਆਨੇ ਹੈ, ਇਹਦੇ ਵਿੱਚ ਕੋਈ ਦੋ ਰਾਏ ਹੈ ਨਹੀਂ, ਲੇਕਿਨ ਉਹਨਾਂ ਨੇ ਸਵਾਲ ਜਿਹੜਾ ਉਹ ਚੰਗਾ ਪੁੱਛਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ, ਔਰ ਉਹ ਖਬਰ ਇਹ ਹੈ ਕਿ 92 ਨਿਊਜ਼ ਨੇ ਖਬਰ ਇਹ ਦਿੱਤੀ ਹੈ ਕਿ 28ਵੀਂ ਤਰਮੀਮ ਜਿਹੜੀ ਹੈ ਉਹਦੇ ਵਿੱਚ ਹਕੂਮਤ ਦੀ ਮੁੱਦਤ 5 ਸਾਲ ਤੋਂ ਵਧਾ ਕੇ ਗੈਰ ਮੁਆਇਨਾ ਮੁੱਦਤ ਤੱਕ ਕਰਨ ਦੀ ਤਜਵੀਜ਼ ਹੈ। 92 ਨਿਊਜ਼ ਦੀ ਇਹ ਖਬਰ ਹੈ ਕਿ ਗੈਰ ਮੁਆਇਨਾ ਮੁੱਦਤ ਤੱਕ ਜਿਹੜੀ ਹੈ ਉਹ ਵਧਾ ਕੇ ਉਹਦੀ ਜਿਹੜੀ 28ਵੀਂ ਤਰਮੀਮ ਹੈ ਉਹਦੇ ਵਿੱਚ ਹਕੂਮਤ ਦੀ ਮੁੱਦਤ 5 ਸਾਲ ਹੁੰਦੀ ਹੈ। ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ। ਉਹ ਕਹਿੰਦੇ ਨੇ ਕਿ ਉਹਦੀ ਹੁਣ ਮੁੱਦਤ 5 ਸਾਲ ਨਹੀਂ, ਗੈਰ ਮੁਆਇਨਾ ਮੁੱਦਤ, ਤਾਂ ਕਿ ਹਾਫਿਜ਼ ਸਾਹਿਬ ਨੂੰ ਜਦੋਂ ਤੱਕ ਦਿਲ ਕਰੇ ਉਹ ਇਸ ਹਕੂਮਤ ਨੂੰ ਚਲਾ ਸਕਣ, ਔਰ ਛੋਟਾ ਮੋਟਾ ਕੋਈ ਸਾਈਨ ਕਰਨਗੇ, ਕੋਈ ਮੇਰਾ ਸਮਰੀ ਮੂਵ ਕਰਨਗੇ, ਕਿਉਂਕਿ ਆਈਨੀ ਤਰਮੀਮ ਤਾਂ ਪਹਿਲਾਂ ਹੀ ਹੋ ਜਾਏਗੀ, ਅਤੇ ਹਕੂਮਤ ਜਿਹੜੀ ਉਹ 5 ਸਾਲ ਤੋਂ ਬਾਅਦ ਇਲੈਕਸ਼ਨ ਕਰਾਉਣ ਦੀ ਬਜਾਏ ਹਕੂਮਤ 10 ਸਾਲ ਵੀ ਚੱਲ ਸਕਦੀ ਹੈ। ਮਤਲਬ ਕਿ ਆਸਿਮ ਮੁਨੀਰ ਸਾਹਿਬ ਇਸੇ ਤਰੀਕੇ ਨਾਲ ਆਪਣਾ ਸਿਸਟਮ ਚਲਾਉਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਉੱਤੇ ਹੈੱਡ ਆਫ ਸਟੇਟ ਉਹ ਬਣੇ ਰਹਿਣ, ਅਤੇ ਥੱਲੇ ਜਿਹੜੀ ਹਕੂਮਤ ਹੈ ਉਹਨਾਂ ਦੀ ਮਰਜ਼ੀ ਨਾਲ ਚੱਲਦੀ ਰਹੇ। ਅੱਗੇ ਤੁਰੀਏ ਜੀ, ਅਗਲੀ ਖਬਰ ਤੁਹਾਡੇ ਸਾਹਮਣੇ, ਇਹ ਇੱਕ ਰਿਕਸ਼ਾ ਡਰਾਈਵਰ ਨੇ, ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਤਾਂ ਇੱਥੇ ਜਿਸ ਤਰੀਕੇ ਨਾਲ ਵੀ ਗੁਜ਼ਾਰਾ ਕਰ ਰਹੇ ਹਾਂ, ਅਗਰ ਮਰੀਮ ਨਵਾਜ਼ ਸਾਹਿਬਾ ਇਹ ਸਮਝਦੇ ਨੇ ਕਿ ਇਸ ਵੇਲੇ ਇੱਥੇ ਹਾਲਾਤ ਬੜੇ ਅੱਛੇ ਨੇ, ਅਤੇ ਆਪਣੇ ਭਰਾ ਕਿਸੇ ਨੂੰ ਕਹਿਣ ਵੀ ਇੱਥੇ ਆਉਣ, ਰਿਕਸ਼ਾ ਚਲਾਉਣ, ਅਤੇ 2 ਦਿਨ ਗੁਜ਼ਾਰਾ ਕਰਕੇ ਵਿਖਾ ਦੇਣ, ਤੇ ਪਤਾ ਲੱਗ ਜੇ ਵੀ ਉਹ ਕੀ ਗੱਲ ਕਹਿੰਦੇ ਨੇ। ਇਹ ਸੁਣੋ ਜ਼ਰਾ ਉਹਨਾਂ ਨੇ ਕੀ ਕਿਹਾ। ਮਰੀਮ ਨਵਾਜ਼ ਸ਼ਰੀਫ ਨੂੰ ਮੈਂ ਚੈਲੰਜ ਕਰਨਾ ਵਾ, ਆਪਣੇ ਭਰਾਵਾਂ ਨੂੰ ਕਹੋ ਇੱਥੇ ਚਿੰਗ ਚਲਾਣ, ਜੇ ਰੋਟੀ ਕਮਾ ਕੇ ਖਾ ਜਾਣ ਤੇ ਮੈਨੂੰ ਗੋਲੀ ਮਾਰ ਦੇਣਾ, ਜੇ 1 ਮਹੀਨੇ ਚ ਨਾ ਮਰ ਜਾਣ ਤੇ ਮੈਨੂੰ ਗੋਲੀ ਮਾਰ ਦੇਣਾ। ਬਾਹਰ ਦੇ ਮੁਲਕਾਂ ਨੂੰ ਕਹਿੰਦੇ ਨੇ ਇੱਥੇ ਸਰਮਾਇਆ ਲਾਓ, ਆਪਣੇ ਪੁੱਤਰਾਂ ਨੂੰ ਕਹਿੰਦੇ ਨੇ ਲੰਦਨ ਚ ਨਾਜੋ ਪੈਸਾ ਲੈ ਕੇ। ਇਹ ਚੋਰ ਹੈਗੇ ਨੇ, ਡਾਕੂ ਹੈਗੇ ਨੇ, ਇਹ ਮੁਲਕ ਦੇ ਮੁਖਲਸ ਨਹੀਂ ਹੈਗੇ, ਇਹ ਅਰਬਾਂ ਰੁਪਈਆਂ ਦੀ ਕਰਪਸ਼ਨ ਕਰਕੇ ਚੋਰੇ ਹੋ ਕੇ ਫਿਰਦੇ ਨੇ, ਸਿਕਿਉਰਟੀਆਂ ਇਹਨਾਂ ਦੇ ਪਿੱਛੇ ਨੇ। ਨਹੀਂ, ਇਹ ਮੁਲਕ ਦਾ ਬੇੜਾ ਗਰਕੇ। ਕਹਿੰਦੇ ਸੜਕਾਂ ਬਣਾ ਰਹੇ ਆ, ਪੁਲ ਬਣਾ ਰਹੇ ਆ, ਉਹ ਸੜਕਾਂ ਦਾ ਸਾਡੀ ਢਿੱਡ ਭਰਦੇ ਨੇ, ਉਹਦੇ ਚ ਕਰਪਸ਼ਨ ਕਰਦੇ ਨੇ, ਪੈਸਾ ਬੇਈਮਾਨ ਕਰਦੇ ਨੇ। ਨਵਾਜ਼ ਸ਼ਰੀਫ ਨੇ ਇੱਕ ਵਾਰੀ ਨਾਰਾ ਲਾਇਆ, ਕਰਜ਼ ਤਾਰੋ ਮੁਲਕ ਸਵਾਰੋ, ਅਰਬਾਂ ਖਰਬਾਂ ਰੁਪਈਆ ਇਕੱਠਾ ਹੋਇਆ, ਉਹ ਕਿੱਥੇ ਗਿਆ?
ਉਹ ਜ਼ਮਾਨੇ ਦਾ ਕਰਪਟ ਤਰੀਨ ਆਦਮੀ ਆਸਫ ਅਲੀ ਜ਼ਰਦਾਰੀ ਉਹ ਕਿਸੇ ਤਾਰੂਫ ਦਾ ਮੁਤਾਜ ਹੀ ਨਹੀਂ, ਉਹ ਸਾਡਾ ਸਦਰ ਹੈ। ਤੇ ਸਿਰਫ ਇਹਨਾਂ ਦਾ ਫੋਕਸ ਹੁੰਦਾ ਤੇ ਇਹ ਕਿ ਉਹ ਬਾਹਰ ਨਾ ਆਵੇ, ਖਾਣਾ ਬਾਹਰ ਆਵੇ, ਇਹ ਮਰ ਜਾਂਦੇ ਜੋ ਬਾਹਰ ਆ ਗਏ, ਉਹਦੇ ਪਿੱਛੇ ਦੁਨੀਆ ਹੀ ਬੜੀ ਹੈ। ਸੁਣ ਲਿਆ ਜੀ। ਲੇਕਿਨ ਇਹਨਾਂ ਨੇ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਕਿਹੜਾ ਅਸਰ ਹੋਣਾ ਹੈ। ਉਹ ਰਾਣਾ ਸਨਾਉल्ला ਸਾਹਿਬ ਕੱਲ੍ਹ ਮਜ਼ਾਕ ਉਡਾ ਰਹੇ ਸਨ ਔਰ ਕਹਿ ਰਹੇ ਸਨ ਕਿ ਬਿੱਲ ਕੌਣ ਨਹੀਂ ਦੇ ਸਕਦਾ, ਬਿੱਲ ਸਾਰੇ ਜਿਹੜੇ ਉਹ ਦੇ ਰਹੇ ਨੇ। ਇਹ ਜ਼ਰਾ ਹੁਣ ਨੰਬਰ ਲੈ ਲਓ, ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੇ ਪਾਕਿਸਤਾਨੀ ਡਿਪੋਰਟ ਹੋਏ ਨੇ ਡਿਫਰੈਂਟ ਮੁਲਕਾਂ ਤੋਂ, ਉਹ ਸੁਣਦੇ ਜਾਵੋ। ਸਾਊਦੀ ਅਰਬ ਤੋਂ 1,08,000, ਮੁਤਹੱਦਾ ਅਰਬ ਅਮਾਰਾਤ ਤੋਂ 40,000, ਓਮਾਨ ਤੋਂ 9,000, ਕਤਰ ਤੋਂ 2,000, ਬਹਿਰੇਨ ਤੋਂ 2,000, ਕੁਵੈਤ ਤੋਂ 698 ਪਾਕਿਸਤਾਨੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਦੂਜੇ ਪਾਸੇ ਹਕੂਮਤ ਜਿਹੜੀ ਉਹ ਆਉਂਦੀ ਹੈ ਕਿ ਨਹੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸੈੱਟ ਨੇ, ਮਸਲਾ ਹੀ ਕੋਈ ਨਹੀਂ। ਇਸ ਉਸਮਾਨ ਬੱਟ ਨੁਮਾਇੰਦਾ GNN ਇਸਲਾਮਾਬਾਦ, ਉਹ ਰਿਪੋਰਟ ਕਰਦੇ ਨੇ ਕਿ ਇਸਲਾਮਾਬਾਦ ਦੇ ਵਿੱਚ ਇੱਕ ਸ਼ਹਿਰੀ ਜਿਹੜਾ ਉਹ ਥਾਣੇ ਦਰਖਾਸਤ ਲੈ ਕੇ ਗਿਆ ਔਰ ਉਹਨੇ ਦਰਖਾਸਤ ਦੇ ਦਿੱਤੀ ਕਿਸੇ ਵੀ ਸਿਸਟਮ ਦੇ ਵਿੱਚ ਕੋਈ ਮੇਰਾ ਮਤਲਬ ਕਿਸੇ ਪੁਲਿਸ ਵਾਲੇ ਦੇ ਖਿਲਾਫ ਜਾਂ ਕਿਸੇ ਮੁਕੱਦਮੇ ਦੇ ਵਿੱਚ ਉਹਨੇ ਦਰਖਾਸਤ ਦੇ ਦਿੱਤੀ ਪੁਲਿਸ ਨੂੰ। ਪੁਲਿਸ ਵਾਲਾ ਉਹਨੂੰ ਕਹਿੰਦਾ ਰਿਹਾ ਵੀ ਦਰਖਾਸਤ ਵਾਪਸ ਲੈ, ਉਹ ਦਰਖਾਸਤ ਵਾਪਸ ਨਹੀਂ ਸੀ ਲੈਂਦਾ ਤੇ ਪੁਲਿਸ ਵਾਲੇ ਨੇ ਥਾਣੇ 'ਚ ਹੀ ਉਹਨੂੰ ਚੱਕ ਮਾਰ ਲਿਆ। ਮੈਂ ਕਿਸ ਤਰ੍ਹਾਂ ਸਮਝਾਵਾਂ ਤੁਹਾਨੂੰ? ਚੱਕ ਤੇ ਅਮੂਮੀ ਤੌਰ 'ਤੇ ਕੁੱਤੇ ਮਾਰਦੇ ਨੇ, ਬੰਦੇ ਤੇ ਨਹੀਂ ਮਾਰਦੇ, ਪਰ ਉਹਨੇ ਚੱਕ ਮਾਰ ਲਿਆ ਪੁਲਿਸ ਵਾਲਿਆਂ ਨੇ। ਹੁਣ ਅਸੀਂ ਤੁਹਾਨੂੰ ਇੱਥੇ ਵੀਡੀਓ ਤੇ ਨਹੀਂ ਉਹਦੀ ਤਸਵੀਰ ਤੇ ਨਹੀਂ ਵਿਖਾ ਸਕਦੇ ਕਿਉਂਕਿ ਉਹਦੇ ਨੰਗੇ ਜਿਸਮ ਦੀ ਤਸਵੀਰ ਕੀ ਵਿਖਾਈ ਹੈ ਜਿਹੜੇ ਬੰਦੇ ਨੂੰ ਚੱਕ ਮਾਰਿਆ ਹੈ। ਬਹਰਹਾਲ ਉਹਨੂੰ ਚੱਕ ਮਾਰਿਆ ਤੇ ਹੁਣ ਡਾਕਟਰ ਦੇਖਦੇ ਫਿਰਦੇ ਨੇ ਵੀ ਕਿਤੇ ਜ਼ਹਿਰ ਫੈਲੇਗਾ ਉਹਦੇ ਜ਼ਖਮ ਦੇ ਵਿੱਚ ਜਾਂ ਨਹੀਂ। ਤੇ ਉਹ ਗਰੀਬ ਜਿਹੜਾ ਉਹ ਮਤਲਬ ਲੋਕਾਂ ਨੂੰ ਦੱਸਦਾ ਫਿਰਦਾ ਹੈ ਵੀ ਮੈਨੂੰ ਉਹਨੇ ਚੱਕ ਮਾਰਿਆ। ਹੁਣ ਇਹ ਪੁਲਿਸ ਵਾਲਿਆਂ ਨੇ ਨਵੀਂ ਟੈਕਨੋਲੋਜੀ ਪਤਾ ਨਹੀਂ ਬਾਜੀ ਨੇ ਉਹਨਾਂ ਨੂੰ ਇੰਟਰੋਡਿਊਸ ਕੀਤੀ ਹੈ ਵੀ ਚੱਕ ਮਾਰ ਦਿਓ ਜਿਹੜਾ ਬੰਦਾ ਵੀ ਆਵੇ। ਅੱਛਾ, ਅੱਗੇ ਚੱਲਦੇ। ਇਸਲਾਮਾਬਾਦ ਦੇ ਵਿੱਚ ਰਾਵਲਪਿੰਡੀ ਮੈਟਰੋ ਬੱਸ ਦੇ ਮੁਲਾਜ਼ਮੀਨ ਦੀਆਂ ਬਰਤਰਫੀਆਂ ਦੇ ਖਿਲਾਫ 2 ਮਹੀਨੇ ਤੋਂ ਉਹਨਾਂ ਨੂੰ ਬਰਤਰਫ ਵੀ ਕਰ ਦਿੱਤਾ ਤੇ ਤਨਖਾਹਾਂ ਵੀ ਨਹੀਂ ਦਿੱਤੀਆਂ 2 ਮਹੀਨੇ ਦੀਆਂ। ਉਹ ਕਰ ਰਹੇ ਨੇ ਇਹਤਜਾਜ। ਤੇ ਦੂਜੇ ਪਾਸੇ ਬਾਕੂ ਦੇ ਵਿੱਚ 1300 ਕਰੋੜ ਵਾਲਾ ਜਹਾਜ਼ ਤੇ ਅਯਾਸ਼ੀਆਂ ਜਿਹੜੀਆਂ ਹੋ ਰਹੀਆਂ ਨੇ ਵਜ਼ੀਰਾਂ ਮਸ਼ੀਰਾਂ ਦੀਆਂ, ਉਹ ਤੁਸੀਂ ਵੇਖ ਹੀ ਲਈਆਂ ਨੇ। ਇਹ 2 ਪਾਕਿਸਤਾਨ ਨੇ, ਇੱਕ ਪਾਸੇ ਕੀ ਚੱਲਣ ਡਿਆ ਤੇ ਦੂਜੇ ਪਾਸੇ ਕੀ ਚੱਲਣ ਡਿਆ, ਇਹ ਤੁਸੀਂ ਆਪ ਹੀ ਵੇਖ ਲਓ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।